ਉਹਦੀ ਲਾਜ ਕੰਮ ਕਰੀ ਯਾਰ ਉਹ ਜੋ ਕਲਰ ਸਮਝ ਤੇ ਕਿਉਂ ਲਿਆਦਾ ਉਹ ਲਾਜ ਕਰਾਉਣਾ ਚਾਹਤਾ ਉਹ ਸੀ ਕੁਮਾਰ ਯਾਰ ਇਸ ਗੱਲ ਯਾਰ ਕਿਉਂ ਖਿੱਚੀ ਜਾਂਦਾ ਤੂੰ ਤਾਂ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਗੱਲ ਕੀ ਆ ਤੈਨੂੰ ਕੀ ਗੱਲ ਹੈ ਬੜੇ ਹੋ ਜਾ ਇੰਨੀ ਦੇਰ ਬਰਦਾਸ਼ਤ ਕਰਨ ਵਾਲਾ ਨਹੀਂ ਹੈਗਾ ਕੀ ਗੱਲ ਕੀ ਆ ਤੈਨੂੰ ਕੀ ਗੱਲ ਹੈ ਤੇਰਾ ਮੇਰਾ ਸ਼ੁਗਰ ਹੈ ਡਿੱਗ ਪਈ ਤਾਂ ਹੁੰਦਾ ਇੱਕ ਦਫਾ ਅਸੀਂ ਬਿਮਾਰ ਆ ਨਹੀਂ ਅਸੀਂ ਨਸ਼ਈ ਆ ਮਾਂ ਦੀ ਮੈਨੂੰ ਗਾਲ ਕੱਢੀ ਨਾ ਤਾਂ ਮੈਂ ਚੁੱਕ ਕੇ ਹਾਲ ਛੋੜ ਦੇਣਾ ਤੇ ਫਿਰ ਇਸ ਤਰ੍ਹਾਂ ਧੱਕੇ ਹਾਂਜੀ ਭਾਈ ਸਾਨੂੰ ਬੁਲਾਇਆ ਕਿਉਂ ਆ ਤੁਹਾਨੂੰ ਇਸ ਵਾਸਤੇ ਬੁਲਾਇਆ ਕੀ ਗੱਲ ਆ ਨਸ਼ਾ ਕਿਉਂ ਕਰਦੇ ਤੁਸੀਂ ਕਿਹੜਾ ਕਾਫਰ ਕਰਦਾ ਨਸ਼ਾ ਆ ਤੈਨੂੰ ਨਸ਼ੇ ਹੀ ਲੱਗਦੇ ਆ ਇੱਕਦਮ ਚਲ ਲੈ ਜਾਓ ਕੂੜੇ ਵਾਲੀ ਗੱਡੀ ਮੰਗਵਾਓ ਕਰਕੇ ਪਾਣੀ ਮਾਰਿਆ ਦੇਖੋ ਤੇਰੀ ਬਾਗ ਪਈ ਰਹਿੰਦੀ ਹੈ ਇਹਦਾ ਮਤਲਬ ਤੁਸੀਂ ਵਾਕ ਦੇ ਸ਼ੌਕੀਨ ਆ ਵਾਕ ਕਰਕੇ ਨਾ ਹੱਥ ਵੀ ਧੋਇਆ ਕਰ ਹਾਂ ਓਏ ਹੋਏ ਹੋਏ ਉੱਠ ਓਏ ਮੈਂ ਦੌੜ ਰਿਹਾ ਸੀ ਟਾਲੀ 'ਚ ਵੱਜਾ ਅੱਛਾ ਆ ਹੁਣ ਹੁਣ ਜੀ ਆ ਹੁਣ ਕੱਜ ਵੱਜਾ ਆਪਣੀ ਰਕਸ਼ੇ ਦੇ ਬੜੇ ਬੜੇ ਮੈਂ ਬੜੇ ਇਹਦਾ ਮਤਲਬ ਤੈਨੂੰ ਹਸਪਤਾਲ ਦਾ ਮਸਤ ਸਮਝਦੇ ਆ ਨਹੀਂ ਸ਼ੁਭਾਨ ਗਿੱਲ ਸਾਹਿਬ ਐਸੀ ਕੋਈ ਗੱਲ ਨਹੀਂ ਜੀ ਕੀ ਗੱਲ ਕੀ ਆ ਸਾਹ ਲਵੋ और सांस लो आखिरी लो आखिरी ਉਹ 10 ਮਿੰਟ ਲੱਗ ਜਾਣੇ ਮੈਂ ਕਿਹਾ किधर नहीं लेना ਪਰ ਮੈਂ ਤੁਹਾਡੇ ਨਾਲ ਦੀ ਲੈਣਾ ਨਾ ਲੈ ਲੈਣਾ बोलो ਯਾਰ ਦੇਖ ਤੇਰੇ ਵਾਸਤੇ ਗਾਇਆ ਨੁਸਰਤ ਖਾਨ ਸਾਹਿਬ ਨੇ हाँ ਦਲਿਆਂ ਦੇ ਦੁੱਖ ਵੱਖਰੇ ਉਹਨੇ ਤੈਨੂੰ ਸੁਣਾਏ ਆ ਦੱਲੇ ਦੇ ਲੋਕ ਆ ਤਾਂ ਤੇਰੇ ਵਾਸਤੇ ਜਵੇਦ ਚੌਧਰੀ ਆ ਚੰਗਾ ਤਬਸਰਾ ਕਰਦਾ ਉਹਨਾਂ ਨੂੰ ਦੱਲਿਆ ਦਾ ਨਹੀਂ ਪਤਾ ਲੇਡੀਜ਼ ਬ੍ਰੋਕਰ ਟੈਨਸ਼ਨਸ ਲੇਡੀਜ਼ ਜੀ ਉਹ ਕੇਕ ਨੂੰ ਕਿੰਨਾ ਜਿਹਨੂੰ ਪਤਾ ਕਹਿੰਦੇ ਮਸਤੂਰਾਤ ਟ੍ਰੇਡਰਸ ਉਠੋ ਭਾਈ ਕਿਉਂ ਜੀ ਸਰਈਆ ਲਿਮਿਟਡ ਕਿਧਰ ਜੀ ਆਓ ਤੇ ਆਓ ਤੁਹਾਨੂੰ ਚੈੱਕ ਕਰਦੇ ਆ ਨਹੀਂ ਡਾਕਟਰ ਸਾਹਿਬ ਮੈਂ ਦੂਸਰਾ ਮਰੀਜ਼ ਲੈ ਕੇ ਆਇਆ ਲੈ ਕੇ ਆਓ ਜੀ ਮੈਂ ਲੈ ਕੇ ਆਇਆ ਇਹ ਤਾਂ ਉਹ ਕੀ ਹੋ ਗਿਆ ਰੰਗਾ ਕੇ ਤੈਨੂੰ ਕਹਿੰਦੇ ਬਾੜਿਆ ਲਾਲਾ ਲੱਠੇ ਤੇ ਮੋਹਰਾ ਲਾ ਲਾ ਪਹਿਲਾਂ ਇੰਨਾ ਮਹਿੰਗਾ ਹਸਪਤਾਲ ਬਣਾ ਲਿਆ ਫਰਸ਼ ਲਵਾਇਆ ਹੀ ਨਹੀਂ ਸਾਰਾ ਹੀ ਉੱਚਾ ਨੀਵਾਂ ਹੋਇਆ ਪਿਆ ਇਹ ਤੁਹਾਡੀ ਅਲਾਈਨਮੈਂਟ ਹੋਣ ਵਾਲੀ ਆ ਫਰਸ਼ ਲੱਗਾ ਸਾਦਰ ਰਫੀਕ ਸਾਹਿਬ ਆਓ ਓਏ ਓਏ ਤੈਨੂੰ ਕਦੀ ਨਹੀਂ ਘਰ ਦੇ ਵਾੜ ਦਿੰਦੇ ਤਾਂ ਹੀ ਤਾਂ ਨਵਾਂ ਘਰ ਲੱਭਦੇ ਫਿਰਦੇ ਨਵਾਂ ਘਰ ਤਾਂ ਦਿੰਦੇ ਆ ਚਲੇ ਜਾਣਾ ਹੋਰ ਘੰਟੇ ਤੱਕ ਮੇਰੇ ਕੋਲ ਬੈਠਿਆ ਨਹੀਂ ਜਾਣਾ ਮਾੜੀ ਜੀ ਕੁਰਸੀ ਤਾਂ ਕਰਦੇ ਹੋ ਡੈ ਆ ਕੀ ਆ ਬਿੱਲੀ ਛੱਡਣਾ ਆ ਡਾਕਟਰ ਸਾਹਿਬ ਮੈਨੂੰ ਨਾ ਠੰਡ ਬਹੁਤ ਲੱਗਦੀ ਆ ਤੇ ਬਸ ਘਰੋਂ ਨਹੀਂ ਸੀ ਆਉਣਾ ਠੰਡ ਦਾ ਕੋਈ ਇਲਾਜ ਕੀਤਾ ਹੀ ਠੰਡ ਦਾ ਦੇਖੋ ਨਾ ਮੈਂ ਅਮੂਲ ਦੀ ਚੱਦਰ ਵੀ ਲਈ ਆ ਫੇਰ ਮੈਨੂੰ ਠੰਡ ਲੱਗੀ ਜਾਂਦੀ ਆ ਮੈਨੂੰ ਨਾ ਠੰਡ ਲੱਗੀ ਜਾਂਦੀ ਆ ਓਏ ਹੋਏ 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 ਤੈਨੂੰ ਤਾਂ ਬੁਖਾਰ ਹੈ ਹੀ ਨਹੀਂ ਮੈਂ ਵੀ ਤਾਂ ਹੀ ਕਹਾਂ ਵੀ ਮੇਰਾ ਜਿਸਮ ਕਿਉਂ ਨਹੀਂ ਦੁਖਦਾ ਮੈਨੂੰ ਭੜਕੀ ਲੱਗੀ ਆ ਇੱਧਰ ਲੈ ਏਸੀ ਚਲਾ ਲਓ
ਸਰਦੀਆਂ ਦਾ ਮੌਸਮ ਆ, ਮਾੜਾ ਜਿਹਾ ਪਕਾਨੇ ਦਾ ਧਾਗਾ ਖੋਲ ਦਿਓ, ਹਲਕੀ ਹਲਕੀ ਫੂਕ ਆਉਂਦੀ ਰਹੇ। ਜ਼ੁਬਾਨ ਖੋਲ ਦਿਖਾਓ। ਹਾਂ ਜ਼ੁਬਾਨ ਦਿਖਾਓ। ਜ਼ਬਾਨ ਮੇਰੀ ਫਿਕਸ ਆ। ਖੋਲੋ ਖੋਲੋ ਮੂੰਹ ਖੋਲੋ। ਓਏ ਹੋਏ 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 ਓਏ 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 ਇਹ ਤਾਂ ਓਏ ਉਹ ਸਾਡੇ ਕੋਲ ਉਹ ਮੂੰਹ ਨਹੀਂ ਬਰਦਾਸ਼ਤ ਹੁੰਦਾ, ਤੂੰ ਉਹਦੇ ਨਾਲ ਬੁਰਾ ਕਰੀ ਜਾਂਦਾ। ਤੂੰ ਖੋਲੋ ਔਰ ਖੋਲੋ। ਇੰਨਾ ਕੁ ਬਹੁਤ ਆ। सांस लो। ਹਾਂ और साल है ਤੂੰ ਆਪਣਾ ਲੈ, ਮੈਂ ਆਪਣਾ ਲੈਣਾ। ਇਹ ਆਪਣਾ ਆਪਣਾ ਹੀ ਲੈਣਾ ਪੈਂਦਾ ਵਾ, ਕੋਈ ਵੀ ਨਹੀਂ ਦਿੰਦਾ ਸਾਹ। ਗੰਦੀ ਫਿਲਮ ਚੱਲਣ ਡਈ ਵਿੱਚ। भाई तेरे अखा तो पता लगा बंदा तो फजूल ही है। ਭਾਜੀ ਬੰਦਾ ਫਜ਼ੂਲ ਐਵੇਂ ਨਹੀਂ ਬਣਦਾ, ਬੰਦਾ ਇਹਦੇ ਵਾਸਤੇ ਟਾਈਮ ਲੱਗਦਾ। ਅਸੀਂ ਤੁਹਾਡੇ ਨਸ਼ੇ ਛਡਾਉਣੇ ਅੱਲਾ ਦੀ ਮਿਹਰਬਾਨੀ ਨਾਲ। ਤੂੰ ਬੇਵਕੂਫ ਹੈ, ਤੂੰ ਕਿੱਦਾਂ ਛਡਾ ਦੇਂਗਾ? ਚੰਗਾ ਲੱਗਦਾ ਤੂੰ ਛਡਾਉਂਦਾ? ਵੀ ਅਸੀਂ ਨਸ਼ੇ ਕਰਨੇ ਆ, ਸਾਨੂੰ ਜ਼ਿੰਦਗੀ 'ਚ ਸਕੂਨ ਮਿਲਿਆ ਵਾ, ਅਸੀਂ ਤੇਰੇ ਕਹਿਣ ਤੇ ਛੱਡ ਦਈਏ? ਤੂੰ ਸਾਲ ਲੱਗਦਾ ਛਡਾਉਣ ਵਾਲਾ? ਓਏ ਅਸੀਂ ਛਡਾਉਣਾ ਹੈ ਨਸ਼ਾ। ਤੂੰ ਕਿਉਂ ਛਡਾਉਣਾ ਵਾ? ਜਾਂ ਤਾਂ ਉਹ ਛਡਾਵੇ, ਤੂੰ ਸਿਆਣਾ ਬਣਾ, ਬੰਦਾ ਚੰਗਾ ਲੱਗੇਗਾ। ਓਏ 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 ਸੱਤਾ ਡਾਕਟਰ ਨਸ਼ਾ ਸਾਹਿਬ ਛਡਾ ਦੇਣਾ, ਮੈਂ ਨਹੀਂ ਛੱਡਣਾ ਨਸ਼ਾ। ਮੈਨੂੰ ਹੁਣ ਕਿਤੇ ਮਾਮਾ ਹੌਲੀ ਹੌਲੀ ਚੜਨ ਲੱਗਿਆ, ਹੁਣ ਛੱਡ ਦੇਵਾਂ। ਵਾਹ ਬੇ ਵਾਹ, ਹੁਣ ਕੰਮ ਅਸੀਂ ਸਿੱਖੇ। ਚਾਹੁੰਦੇ ਆ ਕਿ ਤੁਹਾਡੇ ਮਾਪੇ ਜਿਹੜੇ ਹੈ ਨਾ ਆਹੋ। ਉਹ ਖੁਸ਼ ਹੋ ਜਾਣਗੇ। ਤੈਨੂੰ ਪਤਾ ਨਹੀਂ ਹੈਗਾ ਤੁਸੀਂ ਨਸ਼ਾ ਲਾ ਲਿਆ, ਉਹਨਾਂ ਦਾ ਬੇੜਾ ਕਰਕੇ ਹੋਇਆ ਪਿਆ ਹੈ। ਓਏ 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 ਆ ਯਾਰ, ਗੱਲ ਜਦੋਂ ਤੂੰ ਮੈਨੂੰ ਯਾਦ ਆਉਂਦੀ ਹੈ ਨਾ ਤੇ ਮੈਨੂੰ ਭੋਰਾ ਪਰੇਸ਼ਾਨੀ ਨਹੀਂ ਹੁੰਦੀ। ਇਸੇ ਗੱਲ ਦੀ ਮੈਂ ਤੇਰੇ ਕੋਲ ਦਵਾਈ ਲੈਣੀ ਹੈ। ਇੱਥੇ ਵੀ ਖੜੇ ਹੀ ਆ, ਉੱਥੋਂ ਨਾਲ ਦਾ ਇੱਕ ਜੂਸ ਹੀ ਲਿਆ ਦੇ। ਯਾਰ ਤੈਨੂੰ ਕਰ ਖਾ सलाम का भाई छोटो बच्चे ने इन्हों की गुस्सा नहीं करना तुसीं। हाँ अस्सलाम वालेकुम जी आवाज पहुंची है भाईजान। ਪਹੁੰਚੀ ਆ ਸਾਰਿਆਂ ਬੋਲੇ। आ तेन करदा वा खुल के ਖੁੱਲ ਕੇ ਸਲਾਮ ਕਰੋ ਭਾਈ। ਇੱਥੇ ਜਿਹੜੀ ਵੀ ਆਉਂਦੀ ਆਉਂਦੀ ਖੁੱਲ ਕੇ ਹੀ ਆ। हाँ जी ਓਏ ਆਹੋ ਇਹਦਾ 25 30 ਸਾਲ ਪਹਿਲਾਂ ਇੱਕ ਖੁੱਲ ਕੇ ਔਰਤ ਆਈ ਆ, ਹਾਂ। ਉਹ ਚੋਂ ਇੱਕ ਮੁੰਡਾ ਆ, ਹੁਣ ਭੈਣ ਗਈ। ਆ ਸਾਲਾ ਜਿਸ ਮੰਜੀ ਤੇ ਹੋਇਆ ਉਹ ਸਵੇਰੇ ਇੰਜ ਹੋ ਗਈ। आ जो होया ना वाले नु महल्ले च वासल कहंदे। ਇੱਥੇ ਕਿੰਨੀਆਂ ਗੱਲਾਂ ਕਰਦੇ ਯਾਰ। आज जो होया ਇਹ ਮਾਸ਼ਾ ਬਿਲਕੁਲ ਮਜ਼ਾ ਨਹੀਂ ਆਇਆ। ਕਿਹੜਾ ਮਜ਼ਾ ਭਾਈ, ਸਾਡਾ ਮਜ਼ਾ ਖਰਾਬ ਕਰੀ ਜਾਂਦਾ। ਅਸੀਂ ਪੈਸੇ ਖਰਚੇ ਨੇ, ਪੈਸੇ ਨਹੀਂ ਖਰਚਣੇ ਨੇ ਪੈਸੇ। ਸਾਨੂੰ ਮੈਂ ਆਪ ਅੰਦਰ ਕੰਫਰਟੇਬਲ ਮਹਿਸੂਸ ਨਹੀਂ ਕਰ ਰਿਹਾ। ਮੈਨੂੰ ਪਲੀਜ਼ ਮੈਨੂੰ ਕਮਰਾ ਚੇਂਜ ਕਰਕੇ ਦਿਓ। ਸਾਰੇ ਕੰਫਰਟੇਬਲ ਤੈਨੂੰ ਸਿਖਾਇਆ ਕਿਨੇ ਆ? ਮੈਂ ਤੈਨੂੰ ਦੱਸ ਦਵਾਂ ਤੂੰ ਆਪਣੇ ਪਿਓ ਦਾ ਮੈਂ ਸਪੈਲਿੰਗ ਦੱਸ ਕੀ ਆ? ਇਹਦੇ ਹੈਗੇ ਆ ਕੰਫਰਟੇਬਲ। ਭਾਈਜਾਨ ਕੰਫਰਟੇਬਲ ਸਾਹਿਬ ਰਿਓ। ਉਹ ਤੂੰ ਕੌਣ ਆ ਬੇਵਾਰਤਾਂ ਕੋ ਪੈਸੇ ਖੋਣ ਵਾਲੇ ਆ? ਮੈਂ ਨਹੀਂ ਤੈਨੂੰ ਦੱਸਣਾ ਵੀਰੇ, ਏਦਾਂ ਚੁਗਲੀ ਹੋ ਜਾਂਦੀ ਹੈ। ਭਾਈਜਾਨ ਮੇਰੀ ਗੱਲ ਸੁਣੋ। ਸੌਖੇ ਬੰਦੇ ਦੀ ਕਵਰ ਲੱਗਣ ਡਈ ਆ। हेलो ਹੈਲੋ हाय हाउ आर यू ਵੈਰੀ ਗੁੱਡ ਵੈਰੀ ਗੁੱਡ। थैंक यू ਆ ਪੈਸੇ ਲੈ ਲੈ ਯਾਰ, ਕਮਰਾ ਮੈਨੂੰ ਲੱਗਦਾ ਨਾਲ ਦਾ ਵੀ ਲੈਣਾ ਪੈਣਾ। ਅਰੇ 30 ਰੁਪਈਆ ਜੀ। व्हाट यू मीन ਹਾਂਜੀ व्हाट यू मीन ਹਾਂ ਨਾਲ ਦਾ ਹੀ ਆ, ਨਾਲ ਦਾ ਬਿਲਕੁਲ ਨਾਲ, ਦਰਵਾਜ਼ੇ ਨਾਲ ਦਰਵਾਜ਼ਾ। ਉਹ ਕਹਿੰਦੀ ਵਾਟ ਯੂ ਮੀਨ? ਆਹੋ ਨਾਲ ਹੀ ਆ। ਓਏ ਇਹਦਾ ਮਤਲਬ ਕੀ ਆ? ਇਹਦਾ ਮਤਲਬ ਹੈਗਾ ਵੀ ਨਾਲ ਦਾ ਦਰਵਾਜ਼ਾ ਵਾ। ਸਾਲਾ ਜਿੰਨੇ ਕ ਕਮਰੇ ਦੇ ਪੈਸੇ ਦੇਣ ਦੇ ਆ, ਜਿਵੇਂ ਅਸੀਂ ਆਵਾਜ਼ਾਂ ਲਾਈਆਂ, ਕੁੜੀਓ ਬਾਲੋ ਕਮਰੇ ਵੰਡੀ ਦੇ ਲਈ ਜਾਓ। ਭਾਈਜਾਨ ਮੇਰੇ ਨਾਲ ਤੁਹਾਡੀ ਕੋਈ ਲੱਗਦੀ ਹੈ? ਕਿਉਂ? ਤੈਨੂੰ ਮੈਂ ਕੀ ਕਿਉਂ? ਕਿਹਾ ਹੈ? ਭਾਈਜਾਨ ਕਮ ਸੇ ਕਮ ਮੂੰਹ ਤਾਂ ਸਿੱਧਾ ਕਰੋ। ਇਹ ਸਰ ਬੱਸ ਤੋਂ ਉਤਰੇ ਨੇ ਜੀ ਹੁਣੇ, ਇਹ ਤਾਂ ਕਰਕੇ ਇਹਨਾਂ ਦਾ ਮੂੰਹ ਨਹੀਂ ਸਿੱਧਾ ਹੈਗਾ। ਬਾਅਦ ਚ ਉਤਰੇ ਹੋ, ਫਿਰ ਉਲਟੀ ਕਰਨ ਨੂੰ ਜਗ੍ਹਾ ਲੱਭਣ ਦਾ। ਬਕਵਾਸ ਨਾ ਕਰ, ਆਪਣਾ ਕੰਮ ਕਰ। देखो जी मेरी बात सुनो अच्छा आपने किधर आई ਵੈਸੇ ਤੇਰਾ ਮੂੰਹ ਐ ਆ ਜਿਵੇਂ 1.5 ਲੱਖ ਦੇ ਮਿੱਠੇ ਚੂਪੇ। ਇਹ ਮੂੰਹ ਹੀ ਐ ਹੋ ਗਿਆ। ਜਿਹੜੇ ਕੌਣ ਆ ਭਾਈ ਇਦਾਂ ਦੇ ਹੋਟਲ 'ਚ? ਬਹੁਤ ਕਸਟਮਰ ਅੱਛੇ ਰੱਖੋ ਹੋਟਲ 'ਚ। कितनी क्यूट है ना हाउ स्वीट ਕਮਰੇ ਮੈਨੂੰ ਲੱਗਦਾ ਸਾਰੇ ਲੈਣੇ ਪੈ ਜਾਣੇ ਹੁਣ। ਸਾਲਿਆ ਤੈਨੂੰ ਸਾਰੇ ਕਮਰੇ ਵੀ 130 ਦੇ ਦੇ ਦਾਂਗੇ ਜਿੰਨੇ ਮੈਂ ਕੁ ਭਾਈ ਪੈਸੇ ਦੇਣ ਦੇ ਆ। ਮੈਂ 5-5 ਮਿੰਟ ਸਿਰਫ ਪੱਖਾ ਚਲਾਉਣਾ ਵਾ, ਜਦੋਂ ਉਹਨੇ ਬੰਦ ਹੋਣਾ ਮੈਂ ਬਾਹਰ ਆ ਜਾਣਾ। ਆਪਣਾ ਕੰਮ ਇੰਨਾ ਕੀ। ਇਹ ਪੱਖਾ ਤੈਨੂੰ ਚਾਹੀਦਾ ਕਿਵੇਂ ਦਾ ਵਾ? ਪੱਖਾ ਤੈਨੂੰ ਉਹ ਚਾਹੀਦਾ, ਦੇਖੋ ਆ ਪੱਖਾ ਦੇਖੋ ਆ ਸਹੀ ਆ ਉਹ ਬਿਲਕੁਲ। ਕਾਕਾ ਕਿਹੜੀ? ਇਹ ਪੱਖਾ ਉਹ ਦੇਖੋ ਇੱਕ ਪਾਰਾ ਤੇ ਦੇਖੋ ਹਵਾ ਕਿੰਨੀ ਠੰਡੀ ਹੈ। अरे हवा ही नहीं आ रही अच्छा ਇਹ ਸਾਲੇ ਦਾ ਇੱਕ ਪਾਰ ਵਾ, ਆ ਦੇਖੋ ਕੰਪੈਸਟਰ ਨਾਲ 2 ਲੱਗੇ ਆ।
ਇਹ ਸੱਚੀ ਉਹ ਮੁੱਚੀ ਕਿਵੇਂ ਪਰਾਂ ਵਾਲਿਆਂ ਦੇ ਨਾਲ ਇੱਕ ਲੱਗਾ ਹੁੰਦਾ ਵਾ ਉਹਦਾ ਇੱਕ ਸੜ ਜੇ ਬੰਦ ਹੋ ਜਾਂਦਾ ਇਹਦਾ ਇੱਕ ਤਾਂ ਵੀ ਚੜ ਜੇ ਕੰਮ ਚੱਲਦਾ ਰਹਿੰਦਾ देखो सोनी को लगे क्या हुए हैं? ਕੰਪੈਸਟਰ क्या लगे हुए हैं? ਕੰਪੈਸਟਰ वो क्या होता है? ਉਹ ਤੁਹਾਡੇ ਨਹੀਂ ਨਾ ਲੱਗੇ ਉਹ ਜਿਹੜੇ ਇਹਨਾਂ ਦੇ ਘਰ ਲੱਗੇ ਆ ए मोहतरमा कुत्ते दिया कुतरा हराम दिया मैं खट्टी मारे आ बच्चिया ए माशाल्लाह सर तेरी मैं भैन कटा हराम दिया तमीज है ओ हाथ ना लाई मेनू ਤੇਰਾ ਸੌਦਾ ਹੋਇਆ ਤੂੰ ਰੰਗ ਹੋਈ ਹੈ ਤੈਨੂੰ ਹੱਥ ਨਹੀਂ ਲਾਉਣਾ ਆ ਤੈਨੂੰ ਮੈਂ ਲੱਖ ਰੁਪਈਆ ਹੁਣ ਦਿੱਤਾ ਤੂੰ ਮੈਨੂੰ ਇੱਥੇ ਕਹਿਣਾ ਆਮਰ ਖਾਨ ਆ ਪਾਕਿਸਤਾਨ ਵਿੱਚ ਖੱਤੀ ਦਿਆ ਤੈਨੂੰ ਪੈਸੇ ਦੇਵਾਂ ਤੂੰ ਮੇਰੀਆਂ ਮੁੱਛਾਂ ਹੈ ਵੀ ਨਹੀਂ ਇੰਜ ਚੱਪੜੀਆਂ ਵੀ ਇਹਦਾ ਸੇਮ ਨੇ ਤੂੰ ਪਤਾ ਇਹ ਹੈਗਾ ਅਮਰ ਖਾਨ गंदी नस्ल दा ਇਹ ਅਮਰ ਖਾਨ ਵਾ हाँ ਉਹ ਅਮਰ ਖਾਨ ਇੱਕ ਫਿਲਮ 'ਚ ਐ ਹੱਥ ਨਹੀਂ ਦਿੱਤਾ आहो ਉਸ ਜਗ੍ਹਾ ਵਰਗਾ ਮੂੰਹ ਆ ए सना खान वैसे तो बड़ी सोहनी है माशाल्लाह पता नहीं सच्ची मुच्ची तेरे की सोहनी बुढ़ी होवे ना बंदा जी यकीन करो बंदा शाम ਨੂੰ 7 ਵਜੇ ਆਪਣੇ ਦੋਸਤਾਂ ਨੂੰ ਕਹਿ ਰਿਹਾ ਹੁੰਦਾ ਕਿ ਯਾਰ ਮੈਂ ਸਵੇਰੇ ਆਫਿਸ ਜਾਣਾ ਕੱਲ ਮਿਲਾਂਗੇ ਬੜਾ ਕਿ ਮਜ਼ੇ ਕਰਨੇ ਘਰ ਜਾ ਕੇ ਐਸੇ ਹੀ ਤੇ ਜੇ ਬੁੱਢੀ ਹੋਵੇ ਇਦਾਂ ਦੀ ਬੰਦਾ ਰਾਤ ਦੇ 2:30 ਵਜੇ ਆਪਣੇ ਦੋਸਤਾਂ ਨੂੰ ਕਹਿ ਰਿਹਾ ਹੁੰਦਾ ਬਾਬਾ ਯਾਰ ਤੁਹਾਨੂੰ ਮੈਂ ਚਾਹ ਪਿਉਣਾ ਯਾਰ ਅੱਛਾ ਸੋਹਣੀ ਕੁੜੀ ਹੋਵੇ ਨਾ ਉਹ ਬੰਦਾ ਤੈਨੂੰ ਸਵਾਦ ਪੁੱਛਿਆ? ਰਾਤ ਵੀ ਸੋਹਣੀ ਬਣਾਉਂਦਾ ਤੇ ਜੋ ਹੋਵੇ ਇਦਾਂ ਦੀ ਉਹ ਬਾਹਰੋਂ ਕੁੰਡੀ ਲਾ ਕੇ ਚੱਲ ਜਾਂਦਾ ओ ਸੋਹਣੀਆਂ ਕੁੜੀਆਂ ਮੇਰੀ ਮੈਂ ਥੱਕਾ ਮੈਨੂੰ ਨਹੀਂ ਆਉਂਦੀ ਗੱਲ पता नहीं है कि नहीं है ਰੁਕੋ ਰੁਕੋ ਆਪ ओए, ਰੁਕੋ 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 बेटा भरा है मेरा अल्लाह दी कसम है ਹੈਂ? ਤੇ ਤੂੰ ਓ ਯਾਰ ਇਹ ਤੂੰ ਕਿਹੜਾ ਹੋਇਆ ਤੁਸੀਂ ਇਹ ਹਿਸਾਬ ਲਾਓ ਜਿਹਦਾ ਭਰਾ ਇਹੋ ਜਿਹਾ ਵਾ ਉਹ ਬਗੈਰ ਮੇਕਅਪ ਤੋਂ ਕਿਹੋ ਜਿਹੀ ਹੋਏਗੀ ਇੱਥੋਂ ओए मुंह बोला भरा है मुंह बोला ਜਿਸ ਤਰ੍ਹਾਂ ਜਦੋਂ ਮੂੰਹ ਬੋਲਣ ਲੱਗ ਪਏ ਨਾ ਉਦੋਂ ਗੁਜਰਾਂ ਲੈ ਜੀਦੀ ਆ ਸੋਹਣੀ ਕੁੜੀ ਮਾਨਾ ਪਰਾਡੂ ਵਾਲੇ ਨੂੰ ਹੱਥ ਦਵੇ ਉਹ 2:30 ਵਜੇ ਰਾਤ ਨੂੰ ਰੁਕੇਗੀ ਬ੍ਰੇਕ ਲਾ ਕੇ ਇਹਦੀ ਭੈਣ ਨੇ ਯਕੀਨ ਕਰੋ ਰਕਸ਼ੇ ਵਾਲੇ ਨੂੰ ਹੱਥ ਦਿੱਤਾ ਦੂਰੋਂ ਵੇਖ ਕੇ ਕਹਿ ਰਿਹਾ ਸੀ ਪਰੇ ਹੋ ਜਾ ਵਿੱਚ ਮਾਰ ਦੂੰਗੀ ਅੱਛਾ ਸੋਹਣੀ ਕੁੜੀ ਹੋਵੇ ਸੋਹਣੀ ਮੈਸਰ ਮੈਨੂੰ ਨਹੀਂ ਆਉਂਦੀ ਕਰੋ ਸਾਰਾ ਮੈਂ ਇੰਡੀਆ ਦਾ ਬੰਦਾ यार ओनू भी कर ले दो ਕਰਨ ਦਿਓ ਕਰੋ ਜੀ होगी ਆ ਸੋਹਣੀ ਕੁੜੀ ਹੈ ਨਾ ਰਾਤ ਨੂੰ ਆਪਣੇ ਬੰਦੇ ਨਾਲ ਗੱਲਾਂ ਕਰੇਗੀ ਬੜੀਆਂ ਪਿਆਰੀਆਂ ਪਿਆਰੀਆਂ ਮੰਮੀ ਡੈਡੀ ਪੜੀਆਂ ਲਿਖੀਆਂ ਗੱਲਾਂ ਮਤ ਤਾਮੀਰ ਮਤ ਛੇੜੋ ਨਾ ਲੈਬਾ दूध पी के हटी नो नो यार नो करो देखो मैं क्लोजिंग कर रही हूं सर ले क्लोजिंग ਇੱਕ ਇਹਦੀ ਭੈਣ ਆ ਮੇਰੇ ਤੋਂ ਵੀ ਬੁਰੀ ਕਿਹੜੀ ਇੱਥੋਂ ਕਰਕੇ ਬੁੱਲ ਫੜੇ ਆ ਅੱਛਾ ਪਹਿਲੀ ਗੱਲ ਰਾਤ ਨੂੰ ਆਪਣੇ ਬੰਦੇ ਨਾਲ ਸੈਕਸੀ ਕਿਹੜੀ ਕਰਨੀ ਮਸ਼ਤਾਕ ਹੈ ਇਜਾਜ਼ਤ ਹੋਵੇ ਤਾਂ ਤੇਰੇ ਪੈਰ ਦਾ ਅੰਗੂਠਾ ਚੂਸਾਂ ਸੱਚੀ ਮੁੱਚੀ ਸੋਹਣੀ ਕੁੜੀ ਯਕੀਨ ਕਰੋ ਸੋਵੇਗੀ ਬੜੇ ਅੱਛੇ ਤਰੀਕੇ ਨਾਲ ਸੋਏਗੀ ਔਰ ਸੁੱਤੀ ਵੀ ਸੋਹਣੀ ਲੱਗੇਗੀ ਕਿਉਂਕਿ ਸਿਰ ਥੱਲੇ ਵੀ ਸਰਾਣਾ ਲੱਤਾਂ ਦੇ ਵਿੱਚ ਵੀ ਸਰਾਣਾ ਅੱਗੇ ਪਿੱਛੇ ਸਰਾਣਾ ਸੁੱਤੀ ਡੀਸੈਂਟ ਲੱਗੇਗੀ ਇਹਨਾਂ ਦੀਆਂ ਔਰਤਾਂ ਸੌਂਦੀਆਂ ਹੀ ਐਂਗੇ ਜਿਵੇਂ ਬੰਬ ਧਮਾਕੇ 'ਚ ਪਈਆਂ ਆ ਸੋਹਣੀ ਕੁੜੀ ਸੋਹਣੀ ਕੁੜੀ ਹੁੰਦੀ ਨਾ ਤੁਸੀਂ ਇਹਦਾ ਹਿਸਾਬ ਲਾਓ ਤੁਸੀਂ ਇਹਦਾ ਹਿਸਾਬ ਲਾਓ ਜੇ ਦਾ ਕੁੜੀ ਨੂੰ ਜੱਫੀ ਤੇ ਸਾਲਾ ਜਜ਼ਬਾਤੀ ਹੋ ਕੇ ਵੀ ਉਹਦੇ ਲੱਗ ਐ ਹੋ ਗਿਆ ਅੱਛਾ ਸੁਹਾਗ ਰਾਤ ਸੋਹਣੀ ਕੁੜੀ ਨਾ ਸੋਹਣੀ ਕੁੜੀ ਸੁਹਾਗ ਰਾਤ ਵਾਲੇ ਦਿਨ ਇਹਨੇ ਖਾਪਾ ਤੇ ਕੱਪੜੇ ਲਾ ਦੇ ਉਹਨੇ ਕੱਪੜੇ ਲਾਏ ਤੇ ਉੱਠ ਕੇ ਇਸਤਰੀ ਕਰਨ ਲੱਗ ਪਿਆ ਯਾਰ कोई बात नहीं ਇਹ ਕੋਡੂ ਸੱਚੀ ਮੁੱਚੀ ਪਹਿਲਾਂ ਵੇਲਾ ਫਿਰਦਾ ਸੀ फिर ਨਾਈਆਂ ਦੀ ਦੁਕਾਨ ਜਾ ਕੇ ਨਾ ਮੈਨੂੰ ਕੰਮ ਤੇ ਰੱਖ ਲਓ ਅੱਛਾ। ਉਹ ਫੈਸਲਾਬਾਦ ਦਾ ਨਾਈ ਸੀ ਉਹ ਕਹਿੰਦਾ ਠੀਕ ਆ ਉੱਤੋਂ ਤੋਂ ਮੈਂ ਕਰੀ ਜਾਂਦਾ ਥੱਲੋਂ ਥੱਲੋਂ ਤੂੰ ਕਰੀ ਸੁਹਾਗ ਰਾਤ ਤੋਂ ਅਗਲੇ ਦਿਨ ਡਾਕਟਰ ਕੋਲ ਚਲਾ ਗਿਆ ਕਹਿੰਦਾ ਡਾਕਟਰ ਸਾਹਿਬ ਮੈਂ ਆਪਣੀ ਬੁੱਢੀ ਦੇ ਕੋਲ ਜਾਣਾ ਮੈਨੂੰ ਬੋ ਆਉਂਦੀ ਮੈਨੂੰ ਦਵਾਈ ਦਿਓ ਡਾਕਟਰ ਕਹਿੰਦਾ ਦਵਾਈ ਦੀ ਲੋੜ ਨਹੀਂ ਜਿੱਥੇ ਤੇਰਾ ਮੂੰਹ ਜਾਂਦਾ ਤੈਨੂੰ ਬੋ ਹੀ ਹੋਣੀ ਹੈ ਆਪ ਆਪਣੇ ਸਹੁਰੇ ਨੇ ਕਹਿੰਦਾ ਮੈਨੂੰ ਨਹੀਂ ਕਰਦੇ ਰੁਕੋ ਅੱਛਾ ਸੋਹਣੀ ਕੁੜੀ ਹੈ ਨਾ ਅੱਲਾ ਨੇ ਖੁਸ਼ੀ ਵਿਖਾਉਣੀ ਆ 50 ਦਾ ਮੈਂ ਬਿਲਕੁਲ ਕੰਫਰਟੇਬਲ ਮਹਿਸੂਸ ਕਰ ਰਿਹਾ ਅਜੇ ਇੰਨਾ ਸ਼ੋਰ ਪਾਓਗੇ ਤਾਂ ਮੈਂ ਕਿਵੇਂ ਮੇਰੀ ਅੱਖ ਨਹੀਂ ਲੱਗਣ ਦੇ ਓਏ ਮੈਂ ਹੋਟਲ ਦੇ ਵਿੱਚ ਇਨਵੈਸਟਮੈਂਟ ਕੀਤੀ ਏ ਅਸੀਂ ਪੈਸੇ ਖਾਤੇ ਨੇ बेबी कम हेल्प ਓਏ ਕੰਮ ਮੇਰਾ 30 ਰੁਪਈਆਂ 'ਚ ਤੇਰੇ ਹੋਟਲ ਤੇ ਮੇਰਾ ਨਾਂ ਨਾ ਲਿਖਾ ਦਈਏ
ਨਹੀਂ ਮੈਂ ਆਪਣੇ ਵਾਲਦਾਂ ਨੂੰ ਪੁੱਛਾਂਗਾ ਪਹਿਲੇ। ਇਸ ਤਰ੍ਹਾਂ ਕਦੀ ਵੀ ਨਹੀਂ ਹੁੰਦਾ ਵੀਰੇ, ਮੇਰੇ 150 ਲੋਕ ਕਹਿੰਦੇ ਨੇ ਮੈਂ ਨਹੀਂ। ਓਏ आप बाहर मैं नहीं आया, आपकी तबीयत ऐसी, मेरी रंगील जैसी, मेरी तो नो 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 नो। आप गुस्सा ना करें, आपका मुंह ऐसे है जैसे मझ को नींद आ रही है। और आपका मुंह भी ऐसे है। ओ भाई रुको जी, मेरी भी समझ में नहीं आ रहा। एक मिनट यार खलो यार तू इथे इथे तू ਜੀ तू इथे खलोता रही यार। ਓਏ आया फिर तुरदा फिरदा ऐ लगदा जिवें खाली रेड़ा फिरन लिया। ਜੀ मोहतरम अच्छा यार तू जरा इथे 10 मिनट खलो जी, इन्हां नूं टाइम लग जाना। अच्छा ओ मैं तेरा अब्बू। ਅੱਛਾ ਇਹਨਾਂ ਦੋਵਾਂ ਦੀ ਲੜਾਈ ਹੋਈ, ਇਹਨਾਂ ਦੋਵਾਂ ਦੀ ਲੜਾਈ ਹੋਈ, ਇਹਨੇ ਬੰਦੇ ਦਾ ਗਿਰਬਾਨ ਫੜਿਆ, ਚੰਡਾ ਮਾਰੀਆਂ, ਹਾਂ। ਇਹਨੇ ਗਿਰਬਾਨ ਫੜਿਆ, ਉਹਦੀਆਂ ਚੀਕਾਂ ਨਿਕਲ ਗਈਆਂ। ਕਿਉਂ ਇਹ ਸਾਲੇ ਦਾ ਹੱਥ ਹੀ ਉੱਥੇ ਗਿਆ। ਕਿਤੇ ਇਹਨੂੰ ਕੁਛ ਨਾ ਕਹੋ ਯਾਰ, ਕੱਲ ਮੈਨੂੰ ਕੋਈ ਨੂੰ ਮਿਲਣ ਵਾਸਤੇ ਗਿਆ ਵਾਂ ਫਿਰ? ਤੇ ਰਾਤ ਨੂੰ 1 ਵਜੇ ਨੂੰ ਮੈਂ ਮਿਲਣ ਗਿਆ ਤੇ ਐ ਆਪਣੇ ਕਮਰੇ 'ਚ ਬੈਠਾ ਕਰੂ। ਮੈਂ ਕਿਹਾ ਕੀ ਹੋਇਆ? ਕਹਿੰਦਾ ਸਵੇਰ ਦਾ ਕਿਸੇ ਨੇ ਪੱਖਾ ਚਲਾਇਆ, ਮੇਰੇ ਕੋਲ ਬੰਦ ਹੀ ਨਹੀਂ ਹੋਣ ਡਿਆ। ਆ ਗੋਲੂ 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 अच्छा इंज दा बंदा ना ਜੀ 10 को बंदे समझदार वेख के लागे जाके बड़ी ਅੱਛਾ ਬਾਇਆ ਬੰਦਾ ਹੁੰਦਾ ਨਾ। ਅੱਛਾ ਇਹਦੇ ਨੈਣ ਨਕਸ਼ੀ ਉਹ ਆ, ਇਹ ਵਾਹਦ ਬੰਦਾ ਤੇ ਨੈਣ ਨਕਸ਼ੀ ਉਹ ਆ। ਇਹਨੇ ਯਕੀਨ ਕਰ ਨਵਾਂ ਹੁੱਡ ਲਿਆ, ਹੁੱਡ ਨਵਾਂ ਹੁੱਡ ਪਾ ਕੇ ਬਾਜ਼ਾਰ 'ਚ ਤੁਰਿਆ ਜਾਂਦਾ ਤੇ ਪਿੱਛੇ ਕਿਸੇ ਨੇ ਤੇ ਟੋਪੀ ਦੇ ਵਿੱਚ ਸਦਕੇ ਦਾ ਗੋਸ਼ਤ ਰੱਖਤਾ। ਸੱਚੀ ਇਹ ਨੈਣ ਨਕਸ਼ੀ ਇਦਾਂ ਦਾ ਹੁੰਦਾ। ਦੁਕਾਨ ਕਰੇ पैसे दूंगा। ਔਰ ਇਦਾਂ ਦਾ ਬੰਦਾ ਘਰਦਿਆਂ ਤੋਂ ਇੰਨਾ ਅੱਕਿਆ ਹੁੰਦਾ, ਯਕੀਨ ਕਰੋ, ਤੁਰਦਾ ਫਿਰਦਾ ਆਪਣੇ ਤੇ ਲਾਹਨਤ ਪਾਉਂਦਾ ਰਹਿੰਦਾ। ਕਿਉਂ ਐਵੇਂ ਤੁਰਦਾ ਫਿਰਦਾ ਦੁਰ ਫਿੱਟੇ ਮੂੰਹ ਮੇਰਾ ਯਾਰ, ਲੱਖ ਦੀ ਲਾਹਨਤ ਮੇਰੇ ਤੇ ਯਾਰ। ਚੰਗਾ ਭਲਾ ਮੈਨੂੰ ਘਰ ਦੇ ਕਹਿੰਦੇ ਸੀ ਰੋਟੀ ਖਾ ਲਾ, ਮੈਂ ਐਵੇਂ ਨਾ ਕੀਤੀ, ਹੁਣ ਮੈਨੂੰ ਭੁੱਖ ਲੱਗੀ, ਲੱਖ ਲਾਹਨਤ ਮੇਰੇ ਤੇ। ਐਵੇਂ ਤੁਰਿਆ ਜਾਂਦਾ ਬਾਜ਼ਾਰ 'ਚ, ਆ ਜਾਓ ਉੱਥੇ ਲਾਹਨਤ ਪਾਈ ਜਾਊਗਾ, ਦੁਰ ਫਿੱਟੇ ਮੂੰਹ ਮੇਰਾ ਯਾਰ। ਚੰਗੀ ਭਲੀ ਵੈਗਨ ਆਈ ਸੀ, ਮੈਂ ਬਹਿ ਜਾਂਦਾ, ਮੈਂ ਐਵੇਂ ਨਾ ਕੀਤੀ, ਵੈਗਨ ਚੱਲ ਗਈ, ਮੈਨੂੰ ਅੱਕਿਆ ਪਿਆ, ਲੱਖ ਲਾਹਨਤ ਮੇਰੇ ਤੇ। ਇੱਕ ਮਿੰਟ ਇਹ ਜਿਹੜਾ ਇਹਦਾ ਮੂੰਹ ਇਹੋ ਜਿਹਾ ਨਾ, रहन दे, मैंने पता जेडी गल करनी। ਸ਼ਰੀਫ ਫੈਮਿਲੀ ਨਾਲ ਤਲਕਾ, ਵਾਲਦਾ ਸਾਦਾ ਸੀ, ਪਿੰਡ ਦੀ ਸੀ, ਉਹਨੂੰ ਇਹ ਹੀ ਨਹੀਂ ਸੀ ਪਤਾ ਕਿ ਪੈਂਪਰ ਕਿੱਥੇ ਲਾਈਦਾ। ਉਹਨੇ ਮੂੰਹ ਤੇ ਲਾ ਕੇ ਨਾ ਇੱਥੋਂ ਟੇਪਾਂ ਕੱਸ ਕੇ ਇੱਥੋਂ ਵਿੱਚ ਬਾਤਾ। ਮੈਂ ਖਾਲਾ ਉੱਥੇ ਲਾਈਦਾ, ਕਹਿੰਦੀ ਕੋਈ ਗੱਲ ਨਹੀਂ ਪੁੱਤੇ ਵੀ ਉਹ ਜਿਹਾ ਹੀ ਆ। ਇਹਦੀ ਨਵੀਂ ਸ਼ਾਦੀ ਆਈ, ਇਹਨੇ ये ਆਪਣੀ नवी सारे नहीं हुंदी ਇਹਦੀ पुरानी। ਬੀਵੀ ਭੋਲੀ ਭਾਲੀ ਸੀ, ਫਿਰ? ਇਹਨੇ ਆਪਣੀ ਬੇਗਮ ਨੂੰ ਕਿਹਾ ਹਨੀਮੂਨ ਤੇ ਚੱਲੀਏ, ਕਹਿੰਦੀ ਮੈਂ ਮਸ਼ੀਨ ਲਾਈ, ਤੂੰ ਆਪਣੀ ਭੈਣ ਨੂੰ ਲੈ ਆ। ਵੈਰੀ ਗੁੱਡ। ਇਹਨੇ ਨਹਿਰ 'ਚ ਛਲਾਂਗ ਮਾਰੀ, ਇਹਨੂੰ ਗੋਤਾ ਆ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੂੰਹ ਖੁੱਲਾ ਲਾ ਗਿਆ। ਉਹ ਤੂੰ ਹੈ ਕੌਣ ਯਾਰ? ਮੈਂ ਡਰਿਆ। ਉਹ ਸਾਲਾ ਰਾਦੇ ਜੂਝ ਬਜੂਝ ਇੱਥੇ ਫਿਰਉਂਦੇ ਹੀ ਆ। ਓਏ कमरा दसो केड़ा वा मेरा। ਓਏ ਇਹਨਾਂ ਚੋਂ ਤੇਰਾ ਕਿਹੜਾ ਓਏ? ਕਮਰਾ ਤੁਸੀਂ ਆ ਅੰਦਰ ਵੜਨਾ ਜੀ 900 ਤੇ ਅੱਗੇ ਆਪੇ ਲੱਭ ਲਓ। 927 ये ਨੰਬਰ। ये बिल्डिंग नहीं आगी। ਸਰ 927 ਨੰਬਰ ਕਮਰਾ ਦੇ। 927 ਹਾਂਜੀ ਹਾਂਜੀ ਤੇ ਮੈਂ ਕਹਿੰਦਾ 500 ਢਾਈ ਕਰ ਲਓ। 27 ਹੁਣੇ ਦੱਸੋ। 27 ਕਹੇ ਨਾ ਤੂੰ ਮੇਰੀ ਅਟਾਰੀ। ਇਹ ਤੇ ਹੈ। ਮੈਂ ਸੁਣਿਆ ਸਾਡੇ ਇੱਥੇ ਕੋਈ ਟਿਕਟੋਕਰ ਆ ਰਹੀ ਹੈ। ਹਾਂ ਬੜੀ ਮਸ਼ਹੂਰ ਆਪਣਾ ਜੀ ਇੱਥੇ ਆਪਣਾ ਕਮਰੇ ਆਸੇ ਆ ਰਹੀ ਹੈ ਟਿਕਟੋਕਰ। ਯਾਰ ਉਹਨੂੰ ਕਮਰਾ ਦੇਣਾ ਤਾਂ ਕਿ ਸਾਡੇ ਹੋਟਲ ਦੀ ਵੈਲਿਊ ਵਧੇ। ਉਹ ਭਾਈ ਐਡੀ ਵੱਡੀ ਟਿਕਟੋਕਰ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਬੜੀ ਵੱਡੀ ਮੈਡਮ ਹੈ ਉਹ। ਲੇਕਿਨ ਮੇਰੀ ਇੱਕ ਗੱਲ ਦੇ ਚ ਰੱਖ, ਹਾਂਜੀ ਹਮੇਸ਼ਾ ਬੰਦਾ ਪਛਤਾਉਂਦਾ ਵਾ ਕਿਹੜਾ? ਜਦੋਂ ਇੱਥੇ ਕਿਸੇ ਨੂੰ ਤੁਸੀਂ ਕਮਰਾ ਦੇਣਾ, ਤੁਹਾਡਾ ਆਪਣਾ ਵਾ ਜਾਂ ਗੈਰ ਆ। ਆਹੋ। ਹਮੇਸ਼ਾ ਸ਼ਨਾਖਤੀ ਕਾਰਡ ਲੈਣਾ ਵਾ, ਉਸ ਤੋਂ ਇਲਾਵਾ ਉਹਨੂੰ ਪੁੱਛਣਾ ਵਾ ਕਿ ਤੂੰ ਕੇਸ ਕੰਮੇ ਆਇਆ ਵਾ, ਕਿੰਨੇ ਦਿਨ ਰਹਿਣਾ ਵਾ। ਇਹਦੀ ਵਜ੍ਹਾ ਇਹ ਮੁਲਕ ਨਾਲ ਪਿਆਰ ਆ, ਪਾਗਲ ਇਨਸਾਨ ਉਹ ਨਾ ਹੋਵੇ, ਕੋਈ ਐਸਾ ਕਰੈਕਟ ਬੰਦਾ ਹੋਵੇ। ਹਾਂ। ਇਹ ਛੋਟੇ ਛੋਟੇ ਜਿਹੜੇ ਸੁਰਾਖ ਹੁੰਦੇ ਜੇ ਤੋਂ ਛੱਡ ਦਈਏ ਨਾ, ਹਾਂ। ਤੇ ਯਕੀਨ ਮੰਨ ਕੇ ਕੰਮ ਖਰਾਬ ਹੋ ਜਾਂਦਾ ਵਾ। ਇਹ ਗੱਲ ਤੇ ਤੁਹਾਡੀ ਸਹੀ ਇਸ ਆ ਬਾਬਾ। ਵਾਸਤੇ ਕਾਨੂੰਨ ਨੂੰ ਕਦੀ ਵੀ ਹੱਥ 'ਚ ਨਹੀਂ ਲੈਣਾ ਚਾਹੀਦਾ। ਜਿਹੜੇ ਕਾਨੂੰਨ ਦੇ ਅਸੂਲ ਨੇ ਉਹਨਾਂ ਨੂੰ ਪੂਰਾ ਰੱਖਣਾ ਚਾਹੀਦਾ। ਸਹੀ ਗੱਲ ਹੈ ਸਾਹਿਬ ਜੀ, ਬੜੀ ਅੱਛੀ ਗੱਲ ਕਰ ਰਹੇ ਹੋ। ਮਗਰ ਉਹ ਬੜੀ ਵੱਡੀ ਟਿਕਟੋਕਰ ਹੈ, ਉਹਨੂੰ ਸ਼ਨਾਖਤੀ ਕਾਰਡ ਦੀ ਜ਼ਰੂਰਤ ਨਹੀਂ, ਬੜੀ ਵੱਡੀ ਫਨਕਾਰ ਹੈ ਉਹ। ਫਿਰ ਵੀ ਅਸੀਂ ਉਹਦਾ ਸ਼ਨਾਖਤੀ ਕਾਰਡ ਲੈਣਾ ਵਾ। ਮੈਂ ਕਹਿੰਦਾ ਵਾ ਕਿ ਤੁਸੀਂ ਇਸ ਗੱਲ ਨੂੰ ਰਹਿਣ ਹੀ ਦਿਓ। ਉਹਨੇ ਸਵੀਟ ਰੂਮ ਲੈਣਾ ਵਾ। ਸਵੀਟ ਰੂਮ ਅੱਲਾ ਦੀ ਰਹਿਮਤ ਨਾਲ ਇੱਥੇ ਤੇ ਕੰਧ ਆ। ਆ ਕੀ ਹੈ? ਪਤਾ ਨਹੀਂ ਤੂੰ ਕੀ ਕਾਹਦਾ ਕੀਤਾ। ਇਹ ਕੌਣ ਇਹ ਤਕੜੀ ਦਾ ਧੜਾ ਕੀਤਾ ਹੈਗਾ। ਚੇਅਰਮੈਨ ਜੀ ਕਿੱਦਾਂ ਬਜ਼ੁਰਗੋ, ਕੋਈ ਅਕੀਦਤ 'ਚ ਫਰਕ ਪਿਆ? ਆ ਕੌਣ ਹੈ ਬਜ਼ੁਰਗ? ਓਏ ਹੋ ਚੌਰੀ, ਉਹ ਚੌਰੀ ਤੇਰੀ ਬੱਤਰ ਖੋਲਦੀ ਓਏ। ਚਿਪਕੇ ਪਏ ਨੇ। ਪਿੱਲਰ ਦਾ ਫੈਸਲਾ ਨਹੀਂ, ਤੇਰੇ ਸਾਰੇ ਛਿੱਲਣ ਲਾਤੇ। ਅੱਛਾ ਰੋਲਾ ਕੀ ਹੈ? ਆ ਰੌਲਾ ਮੈਂ ਦੱਸਣਾ ਮੈਡਮ ਜੀ। ਹਾਂਜੀ ਦੱਸੋ। ਆ ਜਿਹੜੀ ਸਾਰੀ ਇਹ ਰਾਤ ਆ ਨਾ, ਯਾਦ ਆ।
ਲਓ ਜੀ ਇਹ ਸਾਰਾ ਰੌਲਾ ਜਾਇਦਾਦ ਦਾ ਆ। ਇਹ ਮੈਨੂੰ ਦਾਨ ਦਾ ਤੁਹਾਡੇ ਫੈਸਲਾ ਨਾਨਕ ਜੀ ਦੱਸਦੇ ਸੀ ਵੀ ਤੁਸੀਂ ਫੈਸਲਾ ਜਾਇਦਾਦ ਦਾ ਕਰਾਉਣਾ ਚਾਹੁੰਦੇ ਹੋ। ਇਹ ਦਾਨ ਦਾ ਫੈਸਲਾ ਅਸੀਂ ਚੌਧਰੀ ਕੋ ਕਰਾਉਣਾ। ਚੌਧਰੀ ਵੀ ਸਾਡਾ ਯੱਦੀ ਪੁਸ਼ਤੀ ਚੌਧਰੀ ਆ। ਹਾਂ ਇਹ ਚੌਧਰੀ ਓਏ ਕਰਾ ਭਾਈ ਨਸਬ ਕੋਈ ਵਾਕਫ ਚੌਧਰੀ ਲਿਆਓ। ਏਡੀਆਂ ਜ਼ਿੰਮੇਵਾਰੀਆਂ ਮੇਰੇ ਕੋਲ ਨਹੀਂ ਪਵਾ ਹੁੰਦੀਆਂ। ਇਹ ਸਾਡੀ ਜਾਇਦਾਦ ਦਾ ਫੈਸਲਾ ਇਹ ਜਨਾਨੀ ਦੀ ਵਜ੍ਹਾ ਨਾਲ ਖਰਾਬ ਹੋਇਆ ਵਾ। ਕੀ ਜਨਾਨੀ ਇਹ ਫੈਸਲਾ ਤੁਸੀਂ ਕਰੋਗੇ ਜਾਂ ਕਿ ਤੁਸੀਂ ਕਰੋਗੇ? ਇਹ ਤੁਹਾਨੂੰ ਨਹੀਂ ਪਤਾ ਬੀਬੀ ਹੋਰੀ ਫੁੱਲ ਜਵਾਨ ਹੋ ਗਏ ਨੇ ਭੈਣ ਪੇਸ਼ ਨਾ ਕਰ ਸਾਲਿਆ। ਮੈਂ ਦੱਸਣਾ ਬੀਬੀ ਜੀ ਹੁਣ ਤੁਹਾਨੂੰ ਪਤਾ ਨਹੀਂ ਆ ਜੀ ਕਾਹਦਾ ਮਸਲਾ ਹੈ? ਫੈਸਲਾ ਪਿੱਲਰ ਦਾ ਪਿੱਲਰ ਦਾ ਜੀ। ਬਸ ਜਾਂ ਪਿੱਲਰ ਦਾ ਵੀ ਕੋਈ ਰੌਲਾ ਨਹੀਂ। ਫੈਸਲਾ ਪਿੱਲਰ ਦਾ ਵੀ ਕੋਈ ਨਹੀਂ। ਆ ਰਾਣਾ ਸ਼ਾਨੀ ਦਾ ਰੌਲਾ ਜੀ। ਇਹ ਰਾਣਾ ਸ਼ਾਨੀ ਸਾਡੇ ਵੱਲ ਪਾ ਦਿਓ। ਇਹ ਸਵਾਸ ਸਾਹਿਬ ਕੀ ਕਰਦੇ ਇਹ ਤਾਂ ਸਾਡੇ ਲਈ ਹੈ ਪਹਿਲੇ। ਅੱਛਾ ਕੀ ਗੱਲ ਕੀ ਹੈ ਅਸਲ? ਕਾਹਦਾ ਰੌਲਾ ਹੈ? ਐਸ ਪਿੱਲਰ ਦਾ ਵਾ ਕੀ ਪਿੱਛੇ ਫੈਸਲਾ ਕਰਨਾ ਅਸੀਂ ਆਪ। ਇਸ ਪਿੱਲਰ ਦਾ ਫੈਸਲਾ ਕਰਾਂਗਾ ਮੈਂ। ਕਾਦੇ ਨਾਲ ਤੇਰਾ ਤਾਂ ਆਪਣਾ ਪਿੱਲਰ ਐਡਾ ਵੱਡਾ ਹੈ। ਲੈ ਵੀ ਇਹ ਦੂਸਰੇ ਬੰਦੇ ਬੰਦੇ ਨੂੰ ਪਿੱਲਰ ਢਿੱਡੇ ਉਹ ਵੀ ਲੁਕ ਗਏ ਹੁਣ। ਆ ਦੂਜੇ ਬੰਦੇ ਨੇ ਤਸਦੀਕ ਕਰਤੀ ਤੇਰੇ ਪਿੱਲਰ ਦੀ। ਚੇਅਰਮੈਨ ਉਹ ਚਾਹੀਦਾ ਵੀ ਤੈਨੂੰ ਬਿਠਾ ਕੇ ਕੰਪਨੀ ਬਾਗ ਛੱਡ ਕੇ ਆਵੇ। ਇਹ ਦਰਅਸਲ ਇਹਨਾਂ ਦੇ ਵਾਲਿਦ ਸਾਹਿਬ ਨੇ ਵਸੀਅਤ ਕੀਤੀ ਸੀ। ਇਹ ਵਸੀਅਤ ਇਹ ਕੀਤੀ ਸੀ ਕਿ ਮੇਰੇ ਮਰਨ ਤੋਂ ਬਾਅਦ ਜਿਹੜਾ ਬੰਦਾ ਮੇਰੀ ਕਬਰ ਤੇ ਆਣ ਕੇ ਦੁਆ ਕਰੇਗਾ ਨਾ, ਅੱਧਾ ਹਿੱਸਾ ਉਹਦਾ ਤੇ ਅੱਧਾ ਹਿੱਸਾ ਮੈਡਮ ਦਾ। ਅਸੀਂ ਦੁਆ ਕਰਨ ਜਾਣਾ ਸੀ, ਸਾਨੂੰ ਕਿਹੜਾ ਕੋਈ ਪੁੱਛ ਕਬਰ ਇਹ ਜਿਹੜੀ ਵਸੀਅਤ ਹੈ ਨਾ, ਇਹ ਜਿਹੜੀ ਆ ਦੇਖੋ ਇਧਰ ਆ ਜਿਹੜੀ ਆ ਹਾਂਜੀ, ਹਾਂਜੀ। ਆ ਵਾਕਈ ਗੱਲ ਸਹੀ ਆ। ਆ ਪੜਨਾ ਤੇਰਾ ਵਸੀਅਤ ਜੀ। ਨਹੀਂ ਆ ਜਿਹੜੀ ਤੁਸੀਂ ਦੇਖਣ ਨਹੀਂ ਦੇ, ਅੱਛਾ ਆ ਜਿਹੜੀ ਆ ਆ ਸਾਡੀ ਅਸੀਂ ਆ ਮੈਂ ਵੇਖਣ ਨਹੀਂ ਲਿਆ ਜੀ। ਨਹੀਂ ਐ ਵਾ ਐ ਵਾ ਵਰਗੇ ਖਤਮ ਹੋ ਜਾਣੇ, ਤੂੰ ਸਿੱਧੀ ਭੈਣ ਨਹੀਂ ਦੇਣੀ। ਉਹ ਮੈਂ ਦੱਸ ਚਾਹਨਾ ਬਾਕੀ ਗੱਲ ਛੱਡੋ, ਮੇਰਾ ਹਿੱਸਾ ਦਵੋ। ਇਹ ਮਾਫ ਕਰਨਾ, ਇਧਰੋਂ ਫੇ ਮੇਰੇ ਹਿੱਸੇ ਕੱਖ ਨਹੀਂ ਰਹਿੰਦਾ, ਸਹੀ ਹੋ ਜਾ। ਇਹਤਿਆਤ ਕਰੀਦਾ, ਐਕਸੀਡੈਂਟ ਹੋਣ ਦਾ ਖਤਰਾ ਸੀ। ਇੱਕ ਮਿੰਟ ਓਏ, ਇੱਕ ਮਿੰਟ ਠਹਿਰ ਜਾਓ, ਠਹਿਰ ਜਾਓ। ਭਾਜੀ ਪਰਸੀਨਾ ਸਾਫ਼ ਕਰ ਲਓ। ਮਾਨਾ ਐ ਲੱਗਦਾ ਬਤਾਊਆਂ ਤੇ ਪਾਣੀ ਪਾਇਆ। ਜੀ ਜਾਨ ਇੱਧਰ ਆ ਜਾ ਹਿੱਸਾ ਚਾਹੀਦਾ। ਕੁੜੀਏ, ਉਹ ਕੋ ਕੱਖ ਨਹੀਂ ਲੱਭਣਾ। ਉਹ ਕਾਲਾ ਨਹੀਂ ਜਿਹੜੀਆਂ ਫਿਲਮਾਂ ਲਗੋ ਕੇ ਲਿਆਈ ਦੀਆਂ। ਯਾਰ ਇਹ ਨੀਫਾਂ ਦਾ ਕਾਲਾ ਆ। ਤੇ ਜਿਹੜਾ ਨੀਫਾ ਦਾ ਕਾਲਾ, ਉਹਦੇ ਕੋਲ ਤਸ਼ੱਦਦੀ ਔਜ਼ਾਰ ਹੈ ਨਹੀਂ। ਇਹ ਤਾਂ ਬਹੁਤ ਅਜ਼ੀਮ, ਬਹੁਤ ਅਜ਼ੀਮ ਬੰਦਾ। ਬਹੁਤ ਅਜ਼ੀਮ ਬੰਦਾ ਜੀ। ਉਹ ਕਿਹੜੇ? ਹਾਂ, ਇਦਾਂ ਦਾ ਬੰਦਾ ਤਾਂ ਕਿਤੇ ਮਹਿਮਾਨ ਜਾਵੇ ਨਾ, ਯਕੀਨ ਕਰੋ ਆਪਣੀਆਂ ਮੱਖੀਆਂ ਨਾਲ ਲੱਗ ਜਾਂਦਾ। ਹੋ ਗਿਆ ਬਗਾਨੀ ਜਗ੍ਹਾ ਤੇ ਚੱਲੇ, ਪਤਾ ਨਹੀਂ ਉੱਥੋਂ ਦੀਆਂ ਬਹਿੰਦੀਆਂ ਕਿ ਨਹੀਂ ਬਹਿੰਦੀਆਂ। ਸਾਰੇ ਸ਼ਹਿਰ ਨੂੰ ਪਤਾ ਸਾਡੀ ਕੇਅਰਫੁਲ ਫੈਮਿਲੀ ਆ। ਆ ਐਨ ਮੂੰਹ ਕਰੀ ਤੇਰਾ ਮੂੰਹ ਥੋੜਾ ਜਿਹਾ ਖੋਲੀ ਐਨੂੰ ਕਰ। ਆ ਖੋਤੀ ਦੀ ਬੈਕ ਸਾਈਡ ਲੱਗਣ ਡਈ। ਖੋਤੀ ਵੀ ਜਦੋਂ ਭੱਜੀ ਜਾਂਦੀ ਹੋਵੇ ਉਦੋਂ ਨਹੀਂ ਇਦਾਂ ਦੀ ਬਣਦੀ। ਉਹ ਜਦੋਂ ਬਾਅਦ ਚ ਲਿੱਦ ਕਰਕੇ ਨਹੀਂ ਕਰਦੀ। ਹੁਣ ਤੁਹਾਨੂੰ ਪਤਾ ਲੱਗ ਗਿਆ ਕਿੰਨੀਆਂ ਸ਼ੌਕੀਨ ਫੈਮਲੀਆਂ ਦੇ ਚਸ਼ਮੋ ਚਰਾਗ ਆ। ਹਾਂਜੀ ਯਾਰ ਮੇਰੀ ਗੱਲ ਸੁਣੋ, ਐ ਤੇ ਮੇਰੀ ਗੱਲ ਨਹੀਂ ਸੁਣੋ, ਤੁਸੀਂ ਸੁਣੋ, ਮੈਨੂੰ ਵੀ ਹਿੱਸਾ ਦਵੋ। ਮੈਂ ਫੋਟੋ ਨਹੀਂ ਖਿੱਚਣੀ ਅਗਲੇ ਬੰਦੇ ਦੀ। ਹੱਦ ਹੋ ਗਈ ਆ ਵੀ ਗੱਲ ਸਿੱਧੀ ਤਰ੍ਹਾਂ ਕਰੋ। ਤੇ ਸਿੱਧੀ ਤਰ੍ਹਾਂ ਕਾਰੀ ਮੈਨੂੰ ਹਿੱਸਾ ਦਿਓ। ਓਏ ਅਸੀਂ ਬਵਾਸੀਰ ਦੇ ਡਾਕਟਰ ਆ ਵੀ ਅਸੀਂ ਮਲਮ ਲਾਉਣੀ ਤੇਰੇ। ਆ ਗੰਦੇ ਕੰਮਾਂ ਨੇ ਤੇਰਾ ਮੇਦੇ ਵਰਗਾ ਸਿਰ ਕੀਤਾ। ਆਇਆ ਮੈਂ ਹੈਰਾਨ ਆ। ਇਹਦੀ ਬੁੱਢੀ ਵੀ ਕਹਿੰਦੀ ਹਣੀ ਉਹ ਤਾਂ ਡਰਾਮੇ ਤੇ ਗਏ ਲਾਓ ਤਾਂ। ਆਪਾ ਜੀ ਤੁਹਾਡੀ ਬੁੱਢੀ ਕੋ ਜਾਣ ਲਈ ਮਹੱਲੇ 'ਚ ਪਰਚੀ ਪੈਂਦੀ ਹੈ। ਏਡੀਆਂ ਸ਼ਾਹਜ਼ੋਰ ਔਰਤਾਂ। ਇਹ ਆਪਾਂ ਅੱਛਾ, ਇਦਾਂ ਦਾ ਬੰਦਾ ਯਕੀਨ ਕਰੋ ਘਰ ਦੇ ਵਿੱਚ ਆਪਣੇ ਆਪ ਤੇ ਖਿਜਿਆ ਹੁੰਦਾ, ਲੰਘਦਾ ਵੜਦਾ ਆਪਣੇ ਤੇ ਲਾਹਨਤ ਪਾਉਂਦਾ ਰਹਿੰਦਾ। ਹੋ ਗਿਆ ਲੱਖ ਲਾਹਨਤ ਮੇਰੇ ਤੇ ਯਾਰ। ਦੋਰ ਫਿਟੇ ਮੂੰਹ ਮੇਰਾ ਯਾਰ। ਚੰਗੇ ਭਲੇ ਮੈਨੂੰ ਘਰ ਤੇ ਕਹਿੰਦੇ ਰੋਟੀ ਖਾ ਲਾ, ਮੈਂ ਐਵੇਂ ਨਾ ਕੀਤੀ। ਹੁਣ ਮੈਨੂੰ ਭੁੱਖ ਲੱਗੀ, ਦੋਰ ਫਿਟੇ ਮੂੰਹ ਮੇਰਾ। ਮੇਰੇ ਜੰਮਣ ਵਾਲਿਆਂ ਤੇ ਲਾਹਨਤ ਮੇਰੀ। ਚੰਗੇ ਭਲੇ ਸਾਰੇ ਮੈਨੂੰ ਕਹਿੰਦੇ ਅੰਦਰ ਪੈ ਜਾ, ਅੰਦਰ ਪੈ ਜਾ, ਅੰਦਰ ਏਸੀ ਚੱਲਣ ਡਿਆ। ਆ ਬਾਹਰ ਪਿਆ ਪਰਸੀਨਾ ਆ ਗਿਆ, ਦੋਰ ਫਿਟੇ ਮੂੰਹ ਮੇਰਾ। ਕੋਲੋਂ ਹੀ ਬਕਵਾਸ ਕਰੀ ਜਾਂਦਾ। ਆ ਦੇਖ ਮੇਰੇ ਹੁਣ ਵੀ ਲੱਗਾ। ਕੀ ਲਗਾ ਆ ਜਿਹੜਾ ਹਿੱਸਾ ਆਣਾ ਨਾ, ਇਹ ਸਿਰਫ ਸਾਡਾ ਤੇ ਉਹਨਾਂ ਦਾ। ਤੂੰ ਕੌਣ ਆ? ਤੂੰ ਕੌਣ ਹੈ ਕਾਲੇ? ਕਾਲੇ ਖਬਰਦਾਰ ਮੈਨੂੰ ਕੁਛ ਕਿਹਾ। ਇੱਥੇ ਮੰਜਾ ਖੜਾ ਕਰਦੇ, ਉਹਨਾਂ ਨੇ ਕਹਿਣਾ ਪਤਾ ਨਹੀਂ ਕਰਮਦੀਨ ਹੈ ਹੀ ਇਹਦਾ। ਇਹ ਕਰਮਦੀਨ ਤਾਂ ਮੈਨੂੰ ਲੱਗਦਾ ਸੜਨਦੀਨ ਹੋਇਆ ਪਿਆ ਓਏ। ਉਹ ਮੈਂ ਅਸਲ 'ਚ ਆਇਆ ਦਫ਼ਤਰੋਂ ਸਿੱਧਾ ਇੱਧਰ। ਅੱਛਾ। ਗੁਸਲ ਨਹੀਂ ਹੋਇਆ। ਯਾਰ ਨਾ ਤਾਂ ਕਿ ਵੀ ਤੂੰ ਇੰਜ ਹੋਈ ਆ। ਤੁਹਾਨੂੰ ਨਾ ਇਦਾਂ ਦੇ ਬੰਦੇ ਪਿੰਡਾਂ ਦੇ ਵਿੱਚ ਸਿਰਫ ਪਾਥੀ ਨੂੰ ਦੰਦੀ ਵੱਢ ਕੇ ਕਹਿੰਦੇ ਹੁੰਦੇ ਆ, ਉਹ ਤੁਸੀਂ ਮੱਝ ਨੂੰ ਚੌਕਰ ਨਹੀਂ ਪਾਉਂਦੇ।
ਆ ਕਿਵੇਂ ਰਿਕ ਜੀ ਆਉਂਦੇ ਇਹਦਾ ਫੈਸਲਾ ਹੁਣ ਕਾਕਾ ਜਿਹੜਾ ਨਾ ਹਾਂ ਉਹ ਇਹ ਹੀ ਆ ਵੀ ਅੱਧੀ ਜਾਇਦਾਦ ਇਸ ਕੁੜੀ ਨੂੰ ਦੇ ਦਿਓ ਹੱਕ ਬਣਦਾ ਤੇ ਅੱਧੀ ਜਿਹੜੀ ਹੈ ਨਾ ਜਾਇਦਾਦ ਮੈਨੂੰ ਦੇ ਦਿਓ। ਕਿਉਂ ਕੀ ਗੱਲ ਆ ਤੈਨੂੰ ਕੀ ਗੱਲ ਆ? ਬਦਲੀ ਜੀ ਤੁਸੀਂ ਕਵਰ ਬਣਾਉਣੀ ਇੱਥੇ ਆਪਾਂ ਅੰਦਰੋਂ ਛਾਪਰ ਫੜਦੇ ਰਹੇ ਤੇ ਮੈਂ ਚੰਡਾ ਮਾਰਨੀ ਆ। ਉਹ ਸਾਰੀਆਂ ਨਾਤ ਵਾਕੀਆਂ ਨੇ ਅੱਜ ਲਹੂ ਦੇ ਰਿਸ਼ਤੇ ਓਪਰੇ ਹੋ ਗਏ ਉਹ ਤਾਂ ਤਾਂ ਜੋ ਨੀਚੇ ਫਗੀਏ ਨੇ ਖੋਦੇ ਨੇ ਜੋ ਚੋਰੀ ਦਾ ਫੈਸਲਾ ਅਟਲ ਹੋ ਗਿਆ ਨਹੀਂ ਚੋਰੀ ਚੋਰੀ ਦਾ ਦਾ ਥੁੱਕ ਕੇ ਨਹੀਂ ਚਟਿਆ ਚੱਟ ਕੇ ਜ਼ਰੂਰ ਥੁੱਕਦਾ ਤਾਂ ਹਾਂ ਸਾਡਾ ਓਏ ਪਰ ਚੱਲ ਜਾ ਕੋਤੀ ਜਿਹਾ ਸਾਨੂੰ ਇਹ ਫੈਸਲਾ ਕਬੂਲ ਨਹੀਂ ਕਿਉਂ ਸਿਆਣੇ ਸੱਚ ਹੀ ਕਹਿੰਦੇ ਆ ਕੀ ਕਹਿੰਦੇ ਆਪਣੇ ਸਿਆਣਿਆਂ ਨੂੰ ਪਿੱਛੋਂ ਮਰ ਗਏ ਆ ਆ ਬੀਬੀ ਜੀ ਇਹ ਫੈਸਲਾ ਕਾਕਾ ਜਿੱਦਾਂ ਅਸੀਂ ਕਰ ਦਿੱਤਾ ਨਾ